ਪੰਜਾਬੀ ਰੇਡੀਓ ਦੇ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਕੁਝ ਅਹਿਮ ਖਬਰਾਂ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ, ਸਲਮਾ ਤੋਂ ਰਸ਼ਪਾਲ ਕੌਰ ਖੰਗੂਰਾ ਤੇ ਪਰਿਵਾਰ, ਬਿਕਰਸਫੀਲਡ ਸਰਬਜੀਤ ਸਿੰਘ ਜੀ ਚੋਕਰ ਟਰਲਿਕ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ, ਜੁਬਾ ਸਿਟੀ ਤੋਂ ਸਰਿੰਦਰ ਕੌਰ ਧਾਮੀ ਤੇ ਪਰਿਵਾਰ, ਸੀਰਸ ਤੋਂ ਸੋਢੀ ਸਿੰਘ ਸੈਕਰਾਮੈਂਟੋ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਜੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਅਸੀਂ ਹੁਣ ਗੱਲਬਾਤ ਕਰਦੇ ਹਾਂ ਜੀ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਥੈਂਕ ਯੂ। ਅਤੇ ਜੀ ਜਿਹੜੀ ਕਾਫੀ ਭਖਦੀ ਖਬਰ ਆ ਬਲਤੇਜ ਪੰਨੂ ਜੀ, ਉਹ ਕਰਦੇ ਆ ਪਹਿਲਾਂ ਉਸ 'ਤੇ ਗੱਲਬਾਤ ਕਿ ਜਿਹੜੇ ਪੰਥਕ ਨੇਤਾ ਸੀਗੇ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਜਿਨ੍ਹਾਂ ਨੇ ਘੇਰਾਬੰਦੀ ਕਰਨੀ ਸੀਗੀ ਸਾਡੀ ਸੱਤਾਧਾਰੀ ਸਰਕਾਰ ਦੇ ਲੀਡਰਾਂ ਦੀ, ਉਹਨਾਂ ਨੂੰ ਘਰਾਂ ਵਿੱਚ ਹੀ ਬੰਦ ਕਰ ਦਿੱਤਾ ਗਿਆ। ਬਿਲਕੁਲ ਜੀ, ਆਈ ਥਿੰਕ ਜਿਹੜਾ ਸਟੈਪ ਪਿਛਲੇ ਦਿਨਾਂ ਤੋਂ ਜਿਹੜੀ ਸਰਕਾਰ ਆ ਉਹ ਲੈ ਰਹੀ ਹੈ, ਜਿਹਦੇ ਵਿੱਚ ਟਕਰਾਓ ਦੀ ਰਾਜਨੀਤੀ ਜਾਂ ਟਕਰਾਓ ਦੀ ਰਣਨੀਤੀ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਆ, ਉਹਨੂੰ ਅੱਗੇ ਜਿਹੜਾ ਜੀ ਵਧਾਉਂਦਿਆਂ ਹੋਇਆ ਸਰਕਾਰ ਜਿਹੜੀ ਹੈ ਜੀ ਇਸ ਮਸਲੇ ਦੇ ਉੱਤੇ ਸਖਤੀ ਜਿਹੜੀ ਹੈ ਜੀ ਉਹ ਅਪਣਾ ਰਹੀ ਆ। ਔਰ ਇਹਦੇ ਤਹਿਤ ਹੀ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਉਹਨਾਂ ਦੇ ਪਿੰਡ ਤਲਾਣੀਆਂ ਦੇ ਵਿੱਚ ਘਰ 'ਚ ਨਜ਼ਰਬੰਦ ਜਿਹੜਾ ਉਹ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਪਿਛਲੇ ਦਿਨੀ ਰਿਹਾ ਕਰਤਾ ਸੀਗਾ, ਤੇ ਉਹਨਾਂ ਦੇ ਉੱਤੇ ਮੁਕੱਦਮਾ ਜਿਹੜਾ ਜੀ ਉਹ ਦੇਸ਼ ਧਰੋਹੀ ਦਾ ਦਰਜ ਹੋਇਆ। ਜਿਨ੍ਹਾਂ ਦੇ ਉੱਤੇ ਦਰਜ ਹੋਇਆ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਜੀ ਉਹ ਮਾਨ ਸਾਹਿਬ ਨੇ। ਬਾਕੀ ਨਜ਼ਰਬੰਦ ਕਰਤਾ ਗਿਆ। ਔਰ ਦਲੇਰ ਸਿੰਘ ਖੇੜੀ ਜਿਹੜਾ ਜੀ ਉਹਨੂੰ ਉਹਦੇ ਗੁਰਦੁਆਰਾ ਜਿਹੜਾ ਜੀ ਗੁਰਪ੍ਰਕਾਸ਼, ਉੱਥੇ ਉਹਨੂੰ ਨਜ਼ਰਬੰਦ ਕਰਤਾ ਗਿਆ। ਅਕਾਲੀ ਦਲ ਜਿਹੜਾ ਅੰਮ੍ਰਿਤਸਰ ਹੈ ਉਹਦੇ 5 ਦਰਜਨ ਤੋਂ ਵੱਧ ਆਗੂ ਉਹਦੇ ਮੈਂਬਰ ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਜਿਹੜੇ ਦੋਵੇਂ ਸਿੱਖ ਪ੍ਰਚਾਰਕਾਂ ਨੂੰ ਨਜ਼ਰਬੰਦ ਕਰਨ ਤੋਂ ਨਾ ਜਿਹੜੀ ਹੈ ਜੀ ਉਹ ਕੀਤੀ ਹੈ। ਉਹ ਕਹਿੰਦੇ ਕਿ ਅਸੀਂ ਨਜ਼ਰਬੰਦ ਕੋਈ ਜਿਹੜਾ ਜੀ ਉਹ ਨਹੀਂ ਕੀਤਾ। ਐਕਚੁਅਲੀ ਜਿਹੜਾ ਜੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸ਼ੇਖੂਪੁਰ ਜਿਹੜਾ ਇੱਥੇ ਪਿੰਡ ਪੈਂਦਾ, ਉੱਥੇ ਜਿਹੜਾ ਜੀ ਔਰ ਦਲੇਰ ਸਿੰਘ ਖੇੜੀ, ਇਹਦੇ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਸੀ ਉਹ ਲਾਤੀ। ਜਿਹੜਾ ਰਣਜੀਤ ਸਿੰਘ ਢੱਡੀਆਂ ਵਾਲਾ, ਉਹਨੇ ਨਜ਼ਰਬੰਦੀ ਦੀ ਪੁਸ਼ਟੀ ਜਿਹੜੀ ਕੀਤੀ ਆ, ਇਹ ਕਿਹਾ ਕਿ ਫਗਵਾੜੇ ਦੇ ਵਿੱਚ ਉਹਨਾਂ ਦਾ ਦੂਜਾ ਦੀਵਾਨ ਸੀਗਾ, ਅੰਮ੍ਰਿਤ ਸੰਚਾਰ ਕਰਨਾ ਸੀਗਾ, ਤੇ ਉਹ ਜਿਹੜੇ ਪ੍ਰਚਾਰਕਾਂ ਦੀ ਮੀਟਿੰਗ ਹੋਣੀ ਸੀ ਉਹਦੇ ਵਿੱਚ ਵੀ ਨਹੀਂ ਜਾ ਸਕੇ, ਕਿਉਂਕਿ ਪੁਲਿਸ ਨੇ ਜਿਹੜਾ ਜੀ ਉਹਨਾਂ ਨੂੰ ਉਹਨਾਂ ਦੇ ਡੇਰੇ ਤੋਂ ਜਿਹੜਾ ਜੀ ਉਹ ਨਹੀਂ ਨਿਕਲ ਦਿੱਤਾ ਜੀ। ਔਰ ਇਹ ਵੀ ਪਤਾ ਲੱਗਾ ਜੀ ਕਿ ਜਿਹੜਾ ਇਸ ਵੇਲੇ ਇਹਨਾਂ ਦਾ ਜਿਹੜਾ ਵਿਰੋਧ ਹੈ ਉਹ ਸਾਰਿਆਂ ਦਾ ਕਾਫੀ ਜਿਹੜਾ ਹੋਇਆ, ਜਿਹੜੇ ਬਾਹਰ ਨੇ ਉਹਨਾਂ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ ਕਿ ਇਉਂ ਨਜ਼ਰਬੰਦ ਕਰਕੇ ਜਿਹੜਾ ਜੀ ਤੁਸੀਂ ਭੜਕਾਹਟ ਜਿਹੜੀ ਹੈ ਜੀ ਉਹ ਪੈਦਾ ਕਰ ਰਹੇ ਹੋ। ਸਰਕਾਰ ਜਿਹੜੀ ਹੈ ਆਈ ਥਿੰਕ ਭੜਕਾਹਟ ਵੱਲ ਨੂੰ ਜਿਹੜਾ ਉਹ ਜਾ ਰਹੀ ਹੈ। ਅੱਜ ਹੀ ਬਿਲਕੁਲ ਸਰਕਾਰ ਤੇ ਚਾਹੁੰਦੀ ਆ, ਪਰ ਲੋਕਾਂ ਦੇ ਧੰਨ ਧੰਨਿਆ ਕਿ ਉਹ ਭੜਕਾਹਟ ਦੇ ਵਿੱਚ ਨਹੀਂ ਆਏ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਬਾਈਬਲ ਕਾਂਡ ਦੀ। ਉਸ ਦੀ ਜਿਹੜੀ FIR ਆ ਪੁਲਿਸ ਨੇ ਨਸ਼ਰ ਕੀਤੀ। ਇਹ ਐਕਚੁਅਲੀ ਕਿਉਂਕਿ ਅੱਜ ਤੋਂ ਜਿਹੜਾ ਜੀ ਘਰਾਓ ਸ਼ੁਰੂ ਕਰਨੇ ਆ, ਜਿਹੜੇ ਮੰਤਰੀਆਂ ਸੰਤਰੀਆਂ ਦੇ ਜਿਹੜੇ ਪੰਥਕ ਜਥੇਬੰਦੀਆਂ ਨੇ ਜਿਹੜਾ ਸੱਦਾ ਦਿੱਤਾ ਹੋਇਆ ਸੀਗਾ ਜੀ ਕਿ ਜੇ 15 ਤਰੀਕ ਤੱਕ ਉਹਨਾਂ ਨੇ ਮੰਗਾਂ ਨਾ ਮੰਨੀਆਂ, 2 ਮੇਨ ਇਹਦੇ ਵਿੱਚ ਮੰਗਾਂ ਸੀਗੀਆਂ ਜੀ। ਇੱਕ ਤਾਂ ਜਿਹੜੇ ਬੇਅਦਬੀ ਦੇ ਉੱਤੇ ਅਸਲ ਦੋਸ਼ੀ ਜਿਹੜੇ ਨੇ ਉਹ ਫੜੇ ਜਾਣ, ਤੇ ਦੂਜਾ ਬਾਈਬਲ ਕਲਾਂ ਦੇ ਵਿੱਚ ਜਿਹੜੀ ਗੋਲੀ ਚਲਾਈ ਸੀ ਪੁਲਿਸ ਨੇ, ਜਿਹਦੇ ਵਿੱਚ 2 ਵਿਅਕਤੀ ਮਾਰੇ ਗਏ ਸੀਗੇ, ਪੁਲਿਸ ਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਕਰਨ ਦੀ ਗੱਲ ਆਖੀ ਗਈ ਸੀ ਕਿ 302 ਦੇ ਤਹਿਤ ਜਿਹੜਾ ਜੀ ਇੱਥੇ ਪੁਲਿਸ ਵਾਲਿਆਂ ਦੇ SSP ਜਿਹੜਾ ਮੌਜੂਦਾ ਉਹਦੇ ਉੱਤੇ ਪਰਚਾ ਦਰਜ ਕੀਤਾ ਜਾਵੇ। ਹੁਣ ਕੀਤਾ ਕੀ ਹੈ ਜੀ, ਪੁਲਿਸ ਨੇ ਇਹ ਜਿਹੜਾ ਘਰਾਓ ਸੀਗਾ ਉਹ ਤੋਂ ਪਹਿਲਾਂ ਇਹ ਦੱਸਣ ਦੇ ਵਾਸਤੇ ਕਿ ਉਹ ਇੱਥੇ ਕੋਸ਼ਿਸ਼ਾਂ ਕਰ ਰਹੇ ਨੇ, ਉਹਨਾਂ ਨੇ ਇਹ FIR ਜਿਹੜੀ ਹੈ ਜੀ ਉਹ ਨਸ਼ਰ ਕੀਤੀ ਹੈ ਕਿ 21 ਅਕਤੂਬਰ ਨੂੰ ਇਸ ਮਾਮਲੇ ਦੇ ਵਿੱਚ ਉਹਨਾਂ ਨੇ FIR ਦਰਜ ਕੀਤੀ ਸੀ। ਇਹਦਾ ਨੰਬਰ 130 ਜਿਹੜਾ ਜੀ ਉਹ ਦੱਸਿਆ ਗਿਆ। ਪਰ ਗੱਲ ਇਹਦੇ ਵਿੱਚ ਇਹ ਹੈ ਜੀ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਨਾਮ ਇਹਦੇ ਵਿੱਚ ਨਹੀਂ ਲਿਖੇ ਹੋਏ, ਜਿਹੜੇ ਜੱਗ ਜ਼ਾਹਰ ਨਹੀਂ ਕੀਤੇ ਗਏ, ਜਦੋਂ ਕਿ ਜਿਹੜੀਆਂ ਪੰਥਕ ਧਿਰਾਂ ਸੀ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਹ ਜਿਹੜਾ ਜੀ ਪਤਾ ਹੋਣੇ ਚਾਹੀਦੇ ਨੇ। ਇਹ ਮੇਰਾ ਖਿਆਲ ਸ਼ਾਇਦ ਹੋ ਸਕਦਾ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਵੇ ਕਿ ਜਿਹੜੀ ਇਹ ਕੀਤੀ ਗਈ ਹੈ ਦਰਜ, ਉਹਦੇ 'ਚ ਇਹ ਕਿਹਾ ਗਿਆ ਜੀ ਕਿ ਜਿਹੜੇ ਅਣਪਛਾਤੇ ਪੁਲਿਸ ਵਾਲੇ ਆ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ। ਅਣਪਛਾਤੇ ਗੁੰਡੇ ਜਾਂ ਗਲਤ ਅਨਸਰ ਤਾਂ ਹੋ ਸਕਦੇ ਆ,
ਅਣਪਛਾਤੇ ਪੁਲਿਸ ਵਾਲੇ ਵੀ ਹੋ ਸਕਦੇ। ਇਹ ਪਹਿਲੀ ਵਾਰੀ ਜਿਹੜਾ ਲਫ਼ਜ਼ ਸੁਣਨ ਨੂੰ ਮਿਲਿਆ ਜੀ। ਇਹਦਾ ਮਤਲਬ ਇਹ ਕਿ ਨਾ ਕੋਈ ਜਿਹੜੇ ਪੁਲਿਸ ਦੇ ਵਿੱਚ ਜੌਬ ਕਰ ਰਹੇ ਨੇ ਉਹਨਾਂ ਦਾ ਕੋਈ ਥੋ ਪਤਾ ਨਹੀਂਗਾ ਜੀ ਸਰਕਾਰ ਦੇ ਕੋਲੇ, ਉਹਨਾਂ ਦੀ ਕੋਈ ਆਈਡੈਂਟੀਫਿਕੇਸ਼ਨ ਉਹਨਾਂ ਕੋਲੇ ਹੈ ਨਹੀਂ ਕਿ ਵੀ ਉਹ ਕੌਣ ਨੇ, ਉਹਨਾਂ ਦੇ ਨਾਮ ਕੀ ਨੇ, ਉਹ ਕਿੱਥੋਂ ਦੇ ਰਹਿਣ ਵਾਲੇ ਨੇ, ਉਹਨਾਂ ਦਾ ਬੈਚ ਨੰਬਰ ਕੀ ਆ, ਉਹ ਕਿਹੜੇ ਅਹੁਦੇ ਦੇ ਉੱਤੇ ਨੇ। ਇਹ ਪਹਿਲਾਂ ਅੱਜ ਤੱਕ ਕਦੀ ਇਹ ਲਫ਼ਜ਼ ਨਹੀਂ ਸੁਣਿਆ ਕਿ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ ਜਿਹੜੀ ਹੈ ਜੀ ਉਹ ਦਰਜ ਕੀਤੀ ਗਈ ਹੈ। ਉਧਰ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਨੇ ਨਕਾਰ ਦਿੱਤੀ ਹੈ ਜੀ ਇਹ ਗੱਲ। ਉਹ ਕਹਿੰਦੇ ਇਹਦੇ ਵਿੱਚ ਜਦੋਂ ਹੈ ਹੀ ਕੁਛ ਨਹੀਂਗਾ, ਸਾਨੂੰ ਪਤਾ ਹੀ ਨਹੀਂਗਾ ਕਿਹਦੇ ਉੱਤੇ ਦਰਜ ਕੀਤਾ, ਕਿਹਦੇ ਉੱਤੇ ਜਿਹੜਾ ਜੀ ਨਹੀਂ ਦਰਜ ਕੀਤਾ। ਦੂਜਾ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਕਿਉਂਕਿ ਕੁਝ ਜਿਹੜੇ ਆਗੂ ਨੇ ਉਹਨਾਂ ਨੂੰ ਨਜ਼ਰਬੰਦ ਕਰਤਾ ਘਰਾਂ ਦੇ ਵਿੱਚ ਤੇ ਮੀਟਿੰਗ ਜਿਹੜੀ ਆ ਜੀ ਉਹ ਨਹੀਂ ਹੋ ਸਕੀ। ਔਰ ਇਹ ਵੀ ਕਿਹਾ ਗਿਆ ਜੀ ਕਿ ਘਰਾਓ ਦਾ ਪ੍ਰੋਗਰਾਮ ਜਿਹੜਾ ਜੀ ਉਹ ਅੱਗੇ ਪਾਇਆ ਗਿਆ ਤਾਂ ਕਿ ਅਗਲੀ ਜਿਹੜੀ ਰਣਨੀਤੀ ਆ ਉਹਨੂੰ ਅਮਲ ਦੇ ਵਿੱਚ ਲਿਆਂਦਾ ਜਾ ਸਕੇ। ਔਰ ਉਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਸਾਰੇ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਇਕੱਠੇ ਹੋਣਾ ਜਿਹੜਾ ਜੀ ਉਹ ਜ਼ਰੂਰੀ ਹੈ। ਆਈ ਥਿੰਕ ਕਿਤੇ ਨਾ ਕਿਤੇ ਜਿਹੜੀਆਂ ਇਹ ਜਥੇਬੰਦੀਆਂ ਨੇ ਉਹਨਾਂ ਨੂੰ ਆਪਣੀ ਰਣਨੀਤੀ, ਆਪਣੀ ਸਟ੍ਰੈਟਜੀ ਜਿਹੜੀ ਹੈ ਜੀ ਉਹ ਬਦਲਣੀ ਪਊਗੀ। ਜੇ ਉਹ ਕਿਉਂਕਿ ਅੱਜ ਦਾ ਜਿਹੜਾ ਉਹਨਾਂ ਨੇ ਪ੍ਰੋਗਰਾਮ ਅੱਗੇ ਪਾਤਾ, ਇਹ ਕਿਹਾ ਜੀ ਜਿੰਨੀ ਦੇਰ ਤੱਕ ਇਕੱਠੇ ਨਹੀਂ ਹੁੰਦੇ ਨਾ ਹੁਣ ਜਿਹੜੀ ਹੈ ਜੀ ਉਹ ਸਰਕਾਰ ਤੇ ਪੁਲਿਸ ਜਿਹੜੀ ਆ ਉਹਨਾਂ ਦੀ ਘੇਰਾਬੰਦੀ ਛੇਤੀ ਕੀਤਾ ਖਤਮ ਕਰੇ, ਨਾ ਉਹਨਾਂ ਨੂੰ ਇਕੱਠੇ ਹੋਣ ਦੇਵੇ ਤੇ ਨਾ ਅੱਗੋਂ ਜਿਹੜਾ ਜੀ ਉਹ ਕੋਈ ਰਣਨੀਤੀ ਉਲੀਕ ਸਕਣ ਔਰ ਲੋਕ ਜਿਹੜੇ ਨੇ ਜੀ ਉਹ ਫਿਰ ਬੈਠ ਜਾਣਗੇ ਆਰਾਮ ਦੇ ਨਾਲ। ਬਿਲਕੁਲ ਜੀ, ਬਿਠਾਲਣ ਦਾ ਇਹ ਗੱਲਬਾਤ ਹੋਈ ਜਾਂਦੀ ਹੁੰਦੀ ਆ। ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਰਣਨੀਤੀ ਬਦਲ ਸਕਦੀ ਆ, ਬਦਲਣੀ ਵੀ ਚਾਹੀਦੀ ਆ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਜਿਹੜੀਆਂ ਬੰਦੀ ਛੋੜ ਦਿਵਸ 'ਤੇ ਘਟਨਾਵਾਂ ਹੋਈਆਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ ਉਹ ਜਾਂਚ ਕਮੇਟੀ ਇੱਕ ਹੋਰ ਬਣਾ ਦਿੱਤੀ ਆ। ਇਹ ਜਿਹੜੀਆਂ ਟਾਲ ਮਟੋਲ ਕਮੇਟੀਆਂ ਹੀ ਜਿਹੜੀਆਂ ਹੁੰਦੀਆਂ ਨੇ ਜੀ। ਸੋ ਜਿਹੜਾ ਜੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਵਾਪਰੀਆਂ ਜਿਹੜੀਆਂ ਘਟਨਾਵਾਂ ਨੇ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਵੱਲੋਂ ਨਿਭਾਈ ਜਿਹੜੀ ਭੂਮਿਕਾ ਉਹਦੀ ਜਾਂਚ ਕਰਨ ਦੇ ਵਾਸਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ 3 ਮੈਂਬਰੀ ਸਬ ਕਮੇਟੀ ਦਾ ਗਠਨ ਜਿਹੜਾ ਜੀ ਕੀਤਾ ਗਿਆ, ਜਿਹੜੀ ਕਿ 15 ਦਿਨਾਂ ਦੇ ਵਿੱਚ ਆਪਣੀ ਰਿਪੋਰਟ ਜਿਹੜੀ ਉਹ ਦੇਊਗੀ ਔਰ ਇਹਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਜਦੋਂ ਬੰਦੀ ਛੋੜ ਦਿਵਸ ਦੇ ਉੱਤੇ ਅਕਾਲ ਤਖਤ ਦੇ ਜਥੇਦਾਰ ਨੇ ਜਿਹੜਾ ਸੰਬੋਧਨ ਕਰਨਾ ਸੀਗਾ ਉਦੋਂ ਜੋ ਕੁਝ ਜਿਹੜਾ ਜੀ ਉਹ ਵਾਪਰਿਆ ਉਹਦੇ ਸਭ ਨੂੰ ਪਤਾ ਹੈ ਕਿ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਦੇ ਵੱਲੋਂ ਜਥੇਦਾਰ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਔਰ ਜਿਹੜੀਆਂ ਇੱਕ ਧੜਾ ਜਿਹੜਾ ਸੀਗਾ ਜੀ ਉਹਨੇ ਨੰਗੀਆਂ ਜਿਹੜੀਆਂ ਕਿਰਪਾਨਾਂ ਸੀਗੀਆਂ ਉਹ ਲਹਿਰਾਈਆਂ ਔਰ ਬਾਅਦ ਦੇ ਵਿੱਚ ਕੁਝ ਵਿਅਕਤੀ ਜਿਹੜੇ ਨਸ਼ੇ ਦੀ ਹਾਲਤ ਦੇ ਵਿੱਚ ਸਰਾਂ ਦੇ ਵਿੱਚੋਂ ਸੰਗਤਾਂ ਨੇ ਕਾਬੂ ਕਰਕੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਕੀਤੇ ਸੀਗੇ, ਜਿਨ੍ਹਾਂ ਦੀ ਗਿਣਤੀ 2 ਦਰਜਨ ਦੇ ਕਰੀਬ ਸੀਗੀ। ਇਹ ਕਿਹਾ ਜਾਂਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਦੇ ਵੱਲੋਂ ਇਹ ਲੱਠਮਾਰ ਜਿਹੜੇ ਉਹ ਚੇਚੇ ਤੌਰ ਦੇ ਉੱਤੇ ਲਿਆਂਦੇ ਗਏ ਸੀਗੇ, ਮਾਲਵੇ ਦੇ ਖੇਤਰ ਦੇ ਵਿੱਚੋਂ ਲਿਆਂਦੇ ਗਏ ਸੀਗੇ। ਇੱਕ ਉਹ ਬੰਦਾ ਜੀ ਜਿਹਨੂੰ ਪੁਲਿਸ ਜਿਹੜੀ ਅਕਾਲੀ ਜਿਹੜੇ ਹੈਗੇ ਨੇ ਜੀ ਉਹ ਬੂਥ ਵਗੈਰਾ ਕੈਪਚਰ ਕਰਨ ਲਈ, ਬੂਥ ਲੁੱਟਣ ਦੇ ਵਾਸਤੇ ਜਿਹੜਾ ਜੀ ਉਹ ਵਰਤਦੇ ਨੇ, ਇਹ ਉਹਦੇ ਬੰਦੇ ਜਿਹੜੇ ਆ ਜੀ ਬਹੁਤੇ ਦੱਸੇ ਗਏ ਸੀਗੇ ਜਿਹੜੇ ਸੰਗਤ ਨੇ ਫੜ ਕੇ ਹਵਾਲੇ ਕੀਤੇ ਸੀ। ਪੁਲਿਸ ਦੇ ਨਹੀਂ ਕੀਤੇ ਸੀ, ਸ਼੍ਰੋਮਣੀ ਕਮੇਟੀ ਦੇ ਕਰਦੇ ਸੀਗੇ ਜੀ। ਇਹਨਾਂ ਦੇ ਵੱਲੋਂ ਪੁਲਿਸ ਵੱਲੋਂ ਇਹਨਾਂ ਨੂੰ ਇਸ ਕਰਕੇ ਛੱਡ ਦਿੱਤਾ ਗਿਆ ਸੀ ਕਿਉਂਕਿ ਇਹ ਇੱਕ ਜਿਹੜਾ ਪ੍ਰਭਾਵਸ਼ਾਲੀ ਸ਼੍ਰੋਮਣੀ ਕਮੇਟੀ ਮੈਂਬਰ ਦੇ ਨਾਲ ਸੀਗੇ ਜੀ, ਇਹ ਕੋਲਿਆਂ ਵਾਲੀ ਦੇ ਨਾਲ ਸੀਗੇ ਔਰ ਇਹਦੇ ਸੰਬੰਧੀ ਜਿਹੜੀ ਮੰਗ ਕੀਤੀ ਗਈ ਸੀਗੀ ਕਿ ਇਹਦਾ ਸਪਸ਼ਟੀਕਰਨ ਜਿਹੜਾ ਦਿੱਤਾ ਜਾਵੇ ਕਿ ਇਹ ਬੰਦੇ ਕੌਣ ਸੀਗੇ, ਕਿਉਂਕਿ ਇਹਨਾਂ ਨੇ ਦਾਰੂ ਵੀ ਪੀਤੀ ਉੱਥੇ ਸਰਾਂ ਦੇ ਵਿੱਚ ਔਰ ਉੱਥੇ ਜਿਹੜਾ ਚਿੱਟਾ ਚੁੱਟਾ ਜੀ ਉਹ ਵੀ ਇਹਨਾਂ ਨੇ ਲਾਇਆ ਜਿਹੜਾ ਦੱਸੀ ਦਾ। ਲੋਕਾਂ ਨੇ ਫੜ ਕੇ ਵੀਡੀਓ ਬਣਾ ਕੇ ਜਿਹੜੀਆਂ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਸੀ ਤੇ ਕਾਫੀ ਜਿਹੜੀਆਂ ਉਹ ਵਾਇਰਲ ਹੋਈਆਂ ਸੀਗੀਆਂ। ਹੁਣ ਇਹ ਤਾਂ ਕਹੀ ਜਾਂਦੇ ਜੀ ਕਿ ਇੱਕ ਬੰਦੇ ਨੇ ਠੁੱਡੇ ਮਾਰੇ ਤੇ ਮਰਿਆਦਾ ਭੰਗ ਹੋ ਗਈ, ਪਰ ਇਹ ਜਿਹੜੇ ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਨਸ਼ੇ ਕਰਕੇ ਸਰਾਂ ਦੇ ਵਿੱਚ ਲਿਆ ਕੇ ਠਹਿਰਾਏ ਗਏ ਸੀਗੇ, ਕਿਸੇ ਵੀ ਵਾਰਦਾਤ ਜਿਹੜੀ ਹੈ ਜੀ ਉਹਨੂੰ ਅੰਜਾਮ ਦੇਣ ਦੇ ਵਾਸਤੇ ਉਹਦੇ ਨਾਲ ਕੋਈ ਮਰਿਆਦਾ ਜਿਹੜੀ ਹੈ ਜੀ ਉਹ ਭੰਗ ਨਹੀਂ ਹੋਈ। ਹੁਣ ਜਿਹੜੀ ਇਹ 3 ਮੈਂਬਰੀ ਕਮੇਟੀ ਬਣਾਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ, ਜਿਹਦੇ ਬੰਦਿਆਂ ਨੂੰ ਪੁਲਿਸ ਹੱਥ ਨਹੀਂ ਪਾ ਸਕੀ, ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਸਕੀ, ਇਹ ਜਿਹੜੀ 3 ਮੈਂਬਰੀ ਕਮੇਟੀ ਆ ਇਹ ਉਹਨਾਂ ਦਾ ਕਿਹੜਾ ਖੋਣ ਖੋਲੂਗੀ? ਜੀ ਬਿਲਕੁਲ, ਖੋਣ ਇਹਨੇ ਕੀ ਖੋਣਾ ਆ, ਪਰ ਦੇਖੋ ਬਾਕੀ ਕਿਸ ਤਰ੍ਹਾਂ ਵਾਇਰਲ ਹੁੰਦਾ ਸਾਰਾ ਕੁਝ, ਕਿਸ ਤਰ੍ਹਾਂ ਮੀਡੀਆ ਦੇ ਵਿੱਚ ਚੱਲਦਾ ਆ। ਪਰ ਹੁਣ ਇਹ ਚੁੱਪ ਕਰਕੇ ਬੈਠ ਗਏ ਆਪਣੇ ਬੰਦੇ ਵਾੜ ਕੇ, ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਨੇ ਨਸ਼ਾ ਪੱਤਾ ਵੀ ਅੰਦਰ ਕੀਤਾ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਪੁਲਿਸ ਵਿਭਾਗ ਦੇ ਵਿੱਚ ਜਿਹੜੀ ਪੰਜਾਬ ਦੀ ਆ ਉਸ ਦੀਆਂ ਜਿਹੜੀਆਂ ਬਦਲੀਆਂ ਕਰਨ ਦਾ ਫਿਰ ਦੌਰ ਚੱਲ ਗਿਆ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਮਾਂਡ ਆਪਣੇ ਹੱਥ ਲੈ ਲਈ। ਜੀ ਇਹ ਹੁਣ ਤੱਕ ਤਾਂ ਜਿਹੜੀਆਂ ਬਦਲੀਆਂ ਹੁੰਦੀਆਂ ਰਹੀਆਂ ਨੇ ਜੀ ਲੋਕ ਸੰਪਰਕ
ਜਿਹੜਾ ਮੰਤਰਾਲਾ ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਕੋਲੇ ਆ, ਉਹ ਮੰਤਰਾਲਾ ਜਾਂ ਇਹਦੇ ਵਿੱਚ ਸਿੱਧਾ ਜਿਹੜਾ ਹੱਥ ਸੀਗਾ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਸੀਗਾ। ਪਰ ਹੁਣ ਜਿਹੜੀਆਂ ਬਦਲੀਆਂ ਕੀਤੀਆਂ ਗਈਆਂ ਨੇ, ਇਹ ਕਿਹਾ ਜਾ ਰਿਹਾ ਜੀ ਕਿ ਇਹਦੀ ਕਮਾਂਡ ਇਸ ਵੇਲੇ ਵੱਡੇ ਬਾਦਲ ਹੋਰਾਂ ਨੇ ਸੰਭਾਲੀ ਆ। ਵੈਸੇ ਉਹਨਾਂ ਨੇ ਚੁੱਪ ਵੱਟੀ ਹੋਈ ਆ ਬਿਲਕੁਲ। ਪਿਛਲੇ ਦਿਨਾਂ ਤੋਂ ਕੋਈ ਬਿਆਨ ਜਿਹੜਾ ਜੀ ਉਹ ਉਹਨਾਂ ਦਾ ਨਹੀਂ ਆ ਰਿਹਾ। ਲਿਖਤੀ ਰੂਪ ਦੇ ਵਿੱਚ ਇਹ ਬਿਆਨ ਜ਼ਰੂਰ ਆਇਆ ਕਿ ਜਿਹੜੀ ਫਰਾਂਸ ਦੇ ਵਿੱਚ ਹਿੰਸਾ ਹੋਈ ਹੈ ਉਹਦੀ ਉਹ ਜਿਹੜਾ ਜੀ ਨਿਖੇਧੀ ਕਰਦੇ ਨੇ, ਔਰ ਇਹ ਵੀ ਕਿਹਾ ਗਿਆ ਜੀ ਕਿ ਜਿਹੜਾ ਸਮਾਜ ਦੇ ਵਿੱਚ ਹਿੰਸਾ ਦੀ ਕੋਈ ਜਗ੍ਹਾ ਜਿਹੜੀ ਨਹੀਂ ਹੈਗੀ। ਖੈਰ ਇਹ ਬਿਆਨ ਇੱਕ ਆਪਣੇ ਆਪ ਦੇ ਵਿੱਚ ਕਈ ਸਵਾਲ ਜਿਹੜੇ ਆ ਜੀ ਉਹ ਖੜੇ ਕਰਦਾ ਕਿ ਪੰਜਾਬ ਦੇ ਵਿੱਚ ਜਿਹੜੀ ਗੋਲੀ ਚਲਾ ਕੇ ਨਿਹੱਥੇ ਮਾਰੇ ਗਏ ਨੇ ਉਹ ਕਿਹੋ ਜਿਹੀ ਹਿੰਸਾ ਸੀਗੀ, ਜਿਹੜੇ ਹੱਥ ਕੁੱਟੇ ਜਾਂਦੇ ਨੇ ਰੋਜ਼ ਚੌਂਕਾਂ ਦੇ ਉੱਤੇ ਬੇਰੁਜ਼ਗਾਰਾਂ ਦੇ, ਉਹ ਕਿਹੋ ਜਿਹੀ ਹਿੰਸਾ। ਸੋ ਇਹ ਜਿਹੜੀਆਂ ਪੁਲਿਸ ਦੀਆਂ ਬਦਲੀਆਂ ਹੋਈਆਂ ਨੇ, ਇਹਦੇ ਵਿੱਚ ਜਿਹੜੀ ਹੈ ਜੀ ਉਹ ਕਿਤੇ ਨਾ ਕਿਤੇ ਮੁੱਖ ਮੰਤਰੀ ਦੀ ਨਜ਼ਰ ਆਉਂਦੀ ਹੈ। ਪੰਜਾਬ ਦੇ ਵਿੱਚ ਹਾਲਤ ਖਰਾਬ ਹੋਣ ਦੇ ਮੁੱਢਲੇ ਦੌਰ ਦੇ ਵਿੱਚ ਹਰਦੀਪ ਸਿੰਘ ਢਿੱਲੋਂ ਜਿਹੜੇ ਨੇ ਉਹਨਾਂ ਨੂੰ ADGP ਇੰਟੈਲੀਜੈਂਸ ਦੇ ਅਹੁਦੇ ਤੋਂ ਪਾਸੇ ਕਰਤਾ ਸੀਗਾ, ਤੇ ਹੁਣ ਜਿਹੜਾ ਜੀ ਉਹਨੂੰ ਫੇਰ ਜਿਹੜਾ ਉਹ ਲਿਆਂਦਾ ਗਿਆ। ਇਹ ਕਿਹਾ ਜਾਂਦਾ ਜੀ ਕਿ ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨੇੜਲੇ ਨੇ, ਜਿਨ੍ਹਾਂ ਨੇ ਹਟਾਏ ਸੀ ਉਹ ਦੂਜੇ ਧੜੇ ਨੇ ਜਿਹੜਾ ਉਹ ਹਟਾਏ ਸੀਗੇ, ਤੇ ਹੁਣ ਉਹਨਾਂ ਨੂੰ ਪਾਸੇ ਕਰਕੇ ਫੇਰ ਜਿਹੜੇ ਜੀ ਲਿਆਂਦੇ ਗਏ ਨੇ। ਦਿਨਕਰ ਗੁਪਤਾ ਜਿਹਨੂੰ ਪਾਸੇ ਕੀਤਾ ਗਿਆ ਸੀਗਾ ਜੀ, ਉਹਨੂੰ ਵੀ ਜਿਹੜਾ ਜੀ ਸਾਹਮਣੇ ਫੇਰ ਲਿਆਂਦਾ ਗਿਆ, ਔਰ ਉਹਨਾਂ ਨੂੰ ADGP ਜਿਹੜਾ ਪ੍ਰਸ਼ਾਸਨ ਹੈ ਉਹਦੇ ਉੱਤੇ ਲਾਇਆ ਗਿਆ ਜੀ। ਹਰਦੀਪ ਸਿੰਘ ਢਿੱਲੋਂ ਹੋਰਾਂ ਨੂੰ ADGP ਹੁਣ ਅਮਨ ਤੇ ਕਾਨੂੰਨ ਦੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਦਿੱਤੀ ਗਈ ਆ। ਖੁਫੀਆ ਵਿੰਗ ਦੇ ਅਹਿਮ ਅਹੁਦੇ ਦੇ ਉੱਤੇ ADGP ਥਾਂ ਦੇ ਉੱਤੇ ਕੇਂਦਰੀ ਡੈਪੂਟੇਸ਼ਨ ਤੋਂ ਵਾਪਸ ਆਏ DGP ਜਿਹੜੇ ਨੇ ਜੀ ਅਨਿਲ ਕੁਮਾਰ ਸ਼ਰਮਾ, ਉਹਨੂੰ ਨਿਯੁਕਤ ਜਿਹੜਾ ਜੀ ਉਹ ਕੀਤਾ ਗਿਆ। ਔਰ ਇਹ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜੇ ਨਵੇਂ ਪੁਲਿਸ ਮੁਖੀ ਲਾਏ ਨੇ ਉਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰਕੇ ਫਿਰ ਇਹ ਨਿਯੁਕਤੀਆਂ ਜਿਹੜੀਆਂ ਕੀਤੀਆਂ ਨੇ। ਨਹੀਂ ਤਾਂ ਪਿਛਲੇ ਸਮੇਂ ਦੇ ਦੌਰਾਨ ਤਾਂ ਜਿਹੜਾ ਸਾਰਾ ਕੁਝ ਇਹ ਇਗਨੋਰ ਹੀ ਹੋਣਾ ਸ਼ੁਰੂ ਹੋਇਆ ਹੈ 7-8 ਸਾਲਾਂ ਤੋਂ, ਜਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਚੱਲ ਰਿਹਾ। ਇਹ ਵੀ ਪਤਾ ਲੱਗਾ ਜੀ ਕਿ ਜਿਹੜੇ ਸਰਬੱਤ ਖਾਲਸਾ ਦੇ ਪ੍ਰਬੰਧਕ ਨੇ ਉਹਨਾਂ ਦੇ ਉੱਤੇ ਦੇਸ਼ ਧਰੋਹੀ ਦੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਣ ਕਰਕੇ ਰਾਜ ਦੇ ਵਿੱਚ ਮੁੜ ਕੇ ਜਿਹੜਾ ਸੰਘਰਸ਼ ਆ ਉਹ ਛਿੜ ਸਕਦਾ ਹੈ, ਜਿਹਦੇ ਨਾਲ ਯੋਜਨਾਬੱਧ ਤਰੀਕੇ ਦੇ ਨਾਲ ਨਿਪਟਣ ਦੇ ਵਾਸਤੇ ਇਹ ਟੀਮ ਦੇ ਵਿੱਚ ਤਬਦੀਲੀਆਂ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ। ਕਿੰਨੀਆਂ ਕੁ ਕਾਰਗਰ ਸਾਬਤ ਹੁੰਦੀਆਂ ਨੇ ਇਹ ਤਾਂ ਸ਼ਾਇਦ ਆਉਣ ਵਾਲੇ ਜਿਹੜੇ ਜੀ ਉਹ ਦਿਨ ਦੱਸਣਗੇ ਜੀ ਕਿ ਇਹ ਕਾਰਗਰ ਸਾਬਤ ਹੁੰਦੀਆਂ ਜਾਂ ਨਹੀਂ। ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਕੀ ਪ੍ਰੋਗਰਾਮ ਦੇਣਾ ਉਹ ਬਾਅਦ ਵਾਲੀ ਗੱਲ ਹੈ। ਪੁਲਿਸ ਦੀ ਟੀਮ ਦਾ ਜਿਹੜਾ ਪ੍ਰੋਗਰਾਮ ਆ ਜੀ ਉਹ ਮੁੱਖ ਮੰਤਰੀ ਹੋਰਾਂ ਨੇ ਦੱਸਤਾ ਵੀ ਆਹ ਬੰਦੇ ਤੁਹਾਨੂੰ ਹੈਂਡਲ ਕਰਨਗੇ ਜੇ ਆਏ ਮੈਦਾਨ 'ਚ। ਬਿਲਕੁਲ ਜੀ, ਪਿੱਛੇ ਜੇ ਪੜ੍ਹਨ ਨੂੰ ਮਿਲਿਆ ਸੀ ਕਿ ਬਹੁਤ ਸਾਰੀਆਂ ਤਿਆਰੀਆਂ ਆ ਪੁਲਿਸ ਨੂੰ ਇਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਕਰਵਾ ਦਿੱਤੀਆਂ, ਕੋਈ ਬਾਲੇ ਸਿਖਾਵੇਂ ਦਿਨ ਨਹੀਂ ਆਉਣ ਵਾਲੇ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕੰਪਨੀਆਂ ਲਈ ਫਸਲੀ ਬੀਮੇ ਦਾ ਇੱਕ ਨਵਾਂ ਫਾਰਮੂਲਾ ਪੇਸ਼ ਕੀਤਾ ਗਿਆ। ਜੀ ਐਕਚੁਅਲੀ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜੀ ਜਾਰੀ ਕੀਤੀ ਗਈ ਹੈ ਜੀ ਫਸਲੀ ਬੀਮਾ ਨੀਤੀ, ਇਹ ਪੰਜਾਬ ਦੇ ਢਾਂਚੇ 'ਚ ਫਿੱਟ ਨਾ ਹੋਣ ਕਰਕੇ ਜਿਹੜਾ ਜੀ ਜਾਂ ਇਹ ਕਹਿ ਲਓ ਸਰਕਾਰ ਦੇ ਢਾਂਚੇ 'ਚ ਫਿੱਟ ਨਹੀਂ ਹੋ ਰਹੀ, ਜਿਹਦੇ ਕਰਕੇ ਸੂਬੇ ਦੀ ਸਰਕਾਰ ਨੇ ਬੀਮਾ ਕੰਪਨੀ ਦੇ ਸਾਹਮਣੇ ਆਪਣਾ ਨਵਾਂ ਫਾਰਮੂਲਾ ਜਿਹੜਾ ਜੀ ਉਹ ਪੇਸ਼ ਕੀਤਾ। ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਸੂਬੇ ਦੇ ਬਿਜਾਈ ਅਧੀਨ ਕੁੱਲ 41 ਲੱਖ ਹੈਕਟੇਅਰ ਰਕਬੇ ਦੇ ਵਿੱਚੋਂ ਜੇ ਪੁੱਕਾ 5 ਲੱਖ ਹੈਕਟੇਅਰ ਦੇ ਫਸਲੀ ਬੀਮੇ ਰਾਹੀਂ ਮੁਆਵਜ਼ੇ ਦਾ ਪ੍ਰਬੰਧ ਕਰ ਦਿੱਤਾ ਜਾਵੇ ਤਾਂ ਸੂਬੇ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਣ ਵਾਲੇ ਜਿਹੜੇ ਨੁਕਸਾਨ ਹੈ ਉਹ ਪੂਰਾ ਹੋ ਸਕਦਾ ਹੈ। ਫਸਲਾਂ ਦੇ ਖਰਾਬੇ ਦਾ ਅਨੁਮਾਨ ਲਾਉਣ ਲਈ ਪਟਵਾਰੀਆਂ ਦੇ ਉੱਤੇ ਜਿਹੜੀ ਹੈ ਜੀ ਉਹ ਟੇਕ ਘੱਟ ਕਰਨ ਦੇ ਵਾਸਤੇ ਡਰੋਨ ਦੇ ਰਾਹੀਂ ਜਿਹੜਾ ਜੀ ਉਹ ਅਨੁਮਾਨ ਲਾਉਣ ਦੇ ਤਰੀਕੇ ਦੇ ਉੱਤੇ ਵਿਚਾਰ ਜਿਹੜਾ ਕੀਤਾ ਜਾ ਰਿਹਾ। ਖੇਤੀ ਬੀਮਾ ਕੰਪਨੀ ਨੂੰ ਪਿਛਲੇ ਸਾਲ 348 ਕਰੋੜ ਰੁਪਏ ਦਾ ਮੁਨਾਫਾ ਹੋਇਆ। ਸੋ ਕੇਂਦਰ ਸਰਕਾਰ ਦੀ ਫਸਲੀ ਬੀਮਾ ਨੀਤੀ ਦੇ ਤਹਿਤ ਕੇਂਦਰ ਤੇ ਰਾਜ ਸਰਕਾਰਾਂ ਬੀਮੇ ਦੀ ਕਿਸ਼ਤ ਅੱਧੋ ਅੱਧ ਦਿੰਦੀਆਂ ਨੇ। ਪੰਜਾਬ ਦੀ ਸਥਿਤੀ ਜਿਹੜੀ ਹੈ ਜੀ ਉਹ ਵੱਖਰੀ ਹੈ, ਔਰ ਇਹਦੇ ਵਿੱਚ ਜਿਹੜਾ ਜੀ ਜਿਹੜੀਆਂ ਫਸਲਾਂ ਨੇ ਉਹ ਡਿਫਰੈਂਟ ਹੋਣ ਕਰਕੇ, ਤਰੀਕੇ ਜਿਹੜੇ ਨੇ ਉਹ ਡਿਫਰੈਂਟ ਹੋਣ ਕਰਕੇ, ਕਿਉਂਕਿ ਇੱਥੇ ਖਰਾਬ ਹੋਣ ਦੇ ਮੌਕੇ ਬਹੁਤ ਘੱਟ ਨੇ। 1988 ਵੇਲੇ ਹੜ੍ਹਾਂ ਦੇ ਦੌਰਾਨ ਸਭ ਤੋਂ ਵੱਧ ਨੁਕਸਾਨ ਹੋਇਆ ਸੀ, ਉਸ ਤੋਂ ਲੈ ਕੇ ਹੁਣ ਤੱਕ 5 ਲੱਖ ਹੈਕਟੇਅਰ ਤੋਂ ਵੱਧ ਰਕਬੇ ਦਾ ਨੁਕਸਾਨ ਕਦੀ ਨਹੀਂ ਹੋਇਆ। ਔਰ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਤਿਆਰ ਤਜਵੀਜ਼ ਹੈ ਉਹਦੇ ਅਨੁਸਾਰ ਜੇ ਕੰਪਨੀ ਉੱਕਾ ਪੁੱਕਾ ਬੀਮਾ ਕਰੇਗੀ ਤਾਂ ਸੂਬੇ ਦੇ ਵਿੱਚ ਨੁਕਸਾਨ ਬੇਸ਼ੱਕ ਗੁਰਦਾਸਪੁਰ ਹੋਵੇ ਜਾਂ ਬਠਿੰਡੇ 'ਚ ਹੋਵੇ, ਇਹਦੇ ਵਿੱਚੋਂ ਕਿਸਾਨਾਂ ਨੂੰ ਮੁਆਵਜ਼ਾ ਜਿਹੜਾ ਜੀ ਉਹ ਦਿੱਤਾ ਜਾ ਸਕੂਗਾ। ਆਈ ਥਿੰਕ ਕਿਤੇ ਨਾ ਕਿਤੇ ਇਹ ਢੁੱਚਣਾ ਡਾਉਣ ਵਾਲੀ ਜਿਹੜੀ ਹੈ ਜੀ ਉਹ ਗੱਲ ਹੈ ਕਿ ਹੋ ਨਾ ਜਾਵੇ ਕਿਤੇ ਬੀਮਾ।
ਕਿਸਾਨ ਜਿਹੜਾ ਜੀ ਪੰਜਾਬ ਦਾ ਕਿਤੇ ਉਹ ਇਸ ਪੱਖੋਂ ਸੁਰਖਰੂ ਨਾ ਹੋ ਜਾਏ ਵੀ ਜੇ ਉਹਦੀ ਫਸਲ ਦੇ ਉੱਤੇ ਗੜੇ ਪੈ ਗਏ ਜਾਂ ਚਿੱਟਾ ਮੱਛਰ ਜਿਹੜਾ ਚਟਮ ਕਰ ਗਿਆ ਤੇ ਉਹਨੂੰ ਜਿਹੜੀਆਂ ਕੰਪਨੀਆਂ ਨੇ ਉਹ ਕਿਤੇ ਮੁਆਵਜ਼ਾ ਨਾ ਦੇ ਦੇਣ। ਇਹ ਹੋ ਕਿਵੇਂ ਗਿਆ ਐਕਚੁਅਲੀ, ਇਸ ਕਰਕੇ ਇਉਂ ਲੱਗਦਾ ਜੀ ਕਿ ਤੁਹਾਨੂੰ ਰੋਕਣ ਦੇ ਵਾਸਤੇ ਹੀ ਸਾਰੇ ਯਤਨ ਜਿਹੜੇ ਉਹ ਕੀਤੇ ਜਾ ਰਹੇ ਨੇ। ਹਾਂਜੀ, ਤੇ ਅੱਗੇ ਆਪਾਂ ਜੇ ਕਰੀਏ ਅਕਾਲੀ ਲੀਡਰਾਂ ਦੇ ਘਰਾਂ ਦੀ ਗੱਲ, ਪੁਲਿਸ ਦੀਆਂ ਛਾਉਣੀਆਂ 'ਚ ਬਦਲ ਗਏ ਨੇ। ਬਿਲਕੁਲ ਜੀ, ਐਕਚੁਅਲੀ ਜਿਹੜੇ ਜਿੰਨੇ ਵੀ ਅਕਾਲੀ MLAs ਨੇ ਜਾਂ ਜਿਹੜੇ ਨੇਤਾ ਨੇ ਜੀ, ਉਹਨਾਂ ਦੇ ਘਰਾਂ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਜੀ ਉਹ ਤਾਇਨਾਤ ਕੀਤੀ ਗਈ ਹੈ। ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਦੇ ਵੱਲੋਂ ਜਿਹੜਾ ਜੀ ਘਿਰਾਓ ਕਰਨ ਦਾ ਸੱਦਾ ਜਿਹੜਾ ਜੀ ਉਹ ਪੁਲਿਸ ਨੇ ਗੰਭੀਰਤਾ ਦੇ ਨਾਲ ਲਿਆ। ਜਿਹੜੇ ਸਿਮਰਜੀਤ ਸਿੰਘ ਮਾਨ ਹੋਰੀ ਨੇ ਉਹਨਾਂ ਨੇ ਕੱਲ ਕਿਹਾ ਸੀਗਾ ਜੀ ਕਿ ਇਹਨਾਂ ਦੇ ਘਰ ਜਿਹੜੇ ਨੇ ਉਹ ਘੇਰੋ। ਹਾਲਾਂਕਿ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਜਿਹਦੇ ਵਿੱਚ ਪੰਥਪ੍ਰੀਤ ਸਿੰਘ ਹੋਰੀ ਬਾਕੀ ਸ਼ਾਮਲ ਨੇ, ਉਹਨਾਂ ਨੇ ਮੈਨੂੰ ਪਹਿਲਾਂ ਦੱਸਿਆ ਕਿ ਉਹਨਾਂ ਨੇ ਇਹ ਕਿਹਾ ਕਿ ਘਿਰਾਓ ਜਿਹੜਾ ਜੀ ਇਹਦਾ ਪ੍ਰੋਗਰਾਮ ਅਜੇ ਮੁਲਤਵੀ ਕੀਤਾ ਗਿਆ ਕਿਉਂਕਿ ਉਹਨਾਂ ਦੇ ਬਹੁਤੇ ਨੇਤਾ ਜਿਹੜੇ ਨੇ ਉਹ ਨਜ਼ਰਬੰਦ ਕਰ ਲਏ ਗਏ ਨੇ। ਪਰ ਜਿਹੜਾ ਸੱਦਾ ਦਿੱਤਾ ਸੀ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਉਹ ਜ਼ਰੂਰ ਹੈਗਾ, ਜਿਹਦੇ ਕਰਕੇ ਪੁਲਿਸ ਜਿਹੜੀ ਹੈ ਜੀ ਉਹ ਉਹਨਾਂ ਨੇ ਅਕਾਲੀ ਵਿਧਾਇਕ ਤੇ ਜਿਹੜੇ ਮੰਤਰੀ ਨੇ ਉਹਨਾਂ ਦੇ ਘਰਾਂ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਜੀ ਉਹ ਲਾਈ ਹੋਈ ਆ। ਜਿਹੜੇ ਆਮ ਲੋਕ ਨੇ ਜੀ ਉਹ ਵਿਚਾਰੇ ਉਸੇ ਤਰੀਕੇ ਦੇ ਨਾਲ, ਕਿਉਂਕਿ ਮੈਕਸੀਮਮ ਪੁਲਿਸ ਜਿਹੜੀ ਆ ਉਹ ਤਾਂ ਇਹਨਾਂ ਦੀ ਸੁਰੱਖਿਆ ਦੇ ਵਾਸਤੇ ਹੀ ਜਿਹੜੀ ਆ ਜੀ ਉਹ ਲਾਈ ਹੋਈ ਆ। ਕਿਸੇ ਨੂੰ Z ਦੇ ਦਿੱਤੀ, ਕਿਸੇ ਨੂੰ A ਦੇ ਦਿੱਤੀ, ਕਿਸੇ ਨੂੰ B ਦੇ ਦਿੱਤੀ। ਤੇ ਹੁਣ ਜਿਹੜੇ ਕਿਉਂਕਿ ਅਕਸਰ ਜਿਹੜੇ ਨੇਤਾ ਨੇ ਜੀ ਇਹ ਬਹੁਤ ਖੁਸ਼ ਹੁੰਦੇ ਨੇ, ਜਿਹੜੇ ਰਾਜਨੀਤਿਕ ਨੇ ਖਾਸ ਤੌਰ ਦੇ ਉੱਤੇ, ਜਦੋਂ ਇਹਨਾਂ ਦੇ ਘਰਾਂ ਦੇ ਦੁਆਲੇ ਜਿਹੜੀ ਪੁਲਿਸ ਹੁੰਦੀ ਹੈ, ਕਹਿੰਦੇ ਨੇ ਕਿ ਉਹ ਇਹਨਾਂ ਨੂੰ ਨਸ਼ਾ ਹੀ ਉਸ ਚੀਜ਼ ਦਾ ਕਿ ਇੰਨੇ ਬੰਦੇ ਜਿਹੜੇ ਲੱਗੇ ਹੋਏ ਨੇ ਤੇ ਉਹ ਇਹੋ ਜਿਹੇ ਹਾਲਾਤਾਂ ਦੇ ਵਿੱਚ ਅੰਦਰੋਂ ਅੰਦਰ ਹੀ ਉਹ ਮੁਸ਼ਕਲੀਆਂ ਦੇ ਵਿੱਚ ਜਿਹੜਾ ਜ਼ਰੂਰ ਹੱਸਦੇ ਨੇ ਕਿ ਚਲੋ ਪਹਿਲਾਂ ਤਾਂ ਜਿਹੜੀ ਨਫਰੀ ਘਟਾਈ ਜਾਂਦੇ ਸੀਗੇ, ਹੁਣ ਜਿਹੜੀ ਆ ਜੀ ਉਹ ਕਿਤੇ ਨਾ ਕਿਤੇ ਵਧਾਉਣੀ ਪੈ ਗਈ। ਅੱਜ ਦਾ ਦਿਨ ਬੜਾ ਅਹਿਮ ਰਹੂਗਾ ਜੀ ਇਸ ਪੱਖੋਂ ਕਿ ਕਿੰਨੇ ਕੁ ਲੋਕ ਜਿਹੜੇ ਨੇ ਉਹ ਇਹਨਾਂ ਦੇ ਘਰਾਂ ਨੂੰ ਘੇਰਨ ਵੱਲ ਨੂੰ ਜਿਹੜਾ ਜਾਂਦੇ ਨੇ ਤੇ ਸਥਿਤੀ ਜਿਹੜੀ ਆ ਕਿਉਂਕਿ ਟਕਰਾਓ ਵਾਲੀ ਵੀ ਕੁਝ ਥਾਵਾਂ ਦੇ ਉੱਤੇ ਬਣ ਸਕਦੀ ਹੈ ਜੀ ਜਿਹੋ ਜਿਹੇ ਹਾਲਾਤ ਜਿਹੜੇ ਉਹ ਬਣੇ ਪਏ ਨੇ। ਹਾਂ, ਇੰਨਾ ਜ਼ਰੂਰ ਹੋ ਸਕਦਾ ਕਿ ਜਿਵੇਂ ਪੰਥਕ ਜਥੇਬੰਦੀਆਂ ਨੇ ਇਹ ਵਾਪਸ ਲੈ ਲਿਆ ਪ੍ਰੋਗਰਾਮ, ਉਹਦੇ ਨਾਲ ਹੋ ਸਕਦਾ ਘੱਟ ਜਿਹੜਾ ਜੀ ਉਹ ਜਾਣ। ਇਹਦੇ ਨਾਲ ਇੱਕ ਭੰਬਲ ਭੂਸਾ ਜਿਹਾ ਤਾਂ ਕ੍ਰੀਏਟ ਹੋ ਗਿਆ ਜੀ। ਹਾਂਜੀ ਜੀ, ਬਿਲਕੁਲ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਜਿਹੜੇ ਜੇਲ੍ਹਾਂ 'ਚ ਫੜੇ ਨੇ ਜੀ ਆਗੂ, ਜਿਨ੍ਹਾਂ ਨੂੰ ਵੈਸੇ ਫੜ ਕੇ ਦੇ ਦਿੱਤਾ, ਉਹਨਾਂ ਦੀ ਪਿੱਠ ਤੇ ਆਏ ਵਕੀਲ, ਉਹਨਾਂ ਦੇ ਕੇਸ ਲੜਨਗੇ। ਆਈ ਥਿੰਕ ਇਹ ਵੈਸੇ ਦੇਖਿਆ ਜਾਵੇ ਤਾਂ ਬੜੀ ਪੋਜ਼ੀਟਿਵ ਜਿਹੜੀ ਉਹ ਗੱਲ ਹੈ, ਕਿਉਂਕਿ ਜਿਹੜੀ ਕਾਨੂੰਨੀ ਮਾਰ ਵਾਲੀ ਗੱਲ ਆ ਉਹ ਕੋਈ ਵੀ ਜਿਹੜਾ ਜੀ ਕਰਦਾ, ਜਦੋਂ ਕਾਨੂੰਨ ਦੀ ਮਾਰ ਪੈਂਦੀ ਹੈ ਉਹਨਾਂ ਨੂੰ ਸੰਭਾਲਣ ਦੇ ਵਾਸਤੇ ਪੰਜਾਬ ਦੇ ਤੇ ਚੰਡੀਗੜ੍ਹ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਨਾਲ ਸੰਬੰਧਿਤ ਵਕੀਲ ਨੇ ਉਹਨਾਂ ਨੇ ਇਕੱਠੇ ਹੋ ਕੇ ਇੱਕ ਮੀਟਿੰਗ ਕੀਤੀ ਹੈ ਜੀ, ਔਰ ਇਹ ਕਿਹਾ ਕਿ ਜਿਨ੍ਹਾਂ ਦੇ ਉੱਤੇ ਦੇਸ਼ ਧਰੋਹ ਦੇ ਕੇਸ ਦਰਜ ਕੀਤੇ ਨੇ, ਕਾਨੂੰਨ ਦੀਆਂ ਧੱਜੀਆਂ ਉਡਾਈਆਂ ਨੇ, ਇਹ ਜਿਹੜੀ ਜੀ ਪੰਜਾਬ ਭਰ ਦੇ ਵਿੱਚ ਮੁਹਿੰਮ ਜਿਹੜੀ ਆ ਉਹ ਛੇੜਨਗੇ। ਔਰ ਇਹ ਜਿਹੜੇ ਆ ਜੀ ਇਹਨਾਂ ਦੇ ਪਿੱਠ ਦੇ ਉੱਤੇ ਜਿਹੜਾ ਇਸ ਪੱਖੋਂ ਆਏ ਨੇ। ਅਮਰ ਸਿੰਘ ਚਹਿਲ ਦੀ ਪ੍ਰਧਾਨਗੀ ਦੇ ਹੇਠ ਇਹ ਮੀਟਿੰਗ ਹੋਈ ਆ। ਇਹਦੇ ਵਿੱਚ ਬਰਜਿੰਦਰ ਸਿੰਘ ਸੋਢੀ, ਨਵਕਿਰਨ ਸਿੰਘ, ਰਾਜਵਿੰਦਰ ਸਿੰਘ ਬੈਂਸ, ਤੇਜਿੰਦਰ ਸਿੰਘ ਸੂਦਨ, ਸੁਖਵਿੰਦਰ ਸਿੰਘ ਬਾਵਾ, ਮਨਪ੍ਰੀਤ ਸਿੰਘ ਚਾਹਲ, ਪਰਮਿੰਦਰ ਸਿੰਘ ਜਿਹੜੇ ਨੇ ਇਹ ਸਾਰੇ ਦੇ ਸਾਰੇ ਸ਼ਾਮਲ ਹੋਏ ਨੇ। ਇਹਨਾਂ ਨੇ ਹੈਰਾਨੀ ਜ਼ਾਹਰ ਕੀਤੀ ਆ ਜੀ ਕਿ ਸਰਕਾਰ ਨੇ ਪਹਿਲਾਂ ਇਹਨਾਂ ਆਗੂਆਂ ਨੂੰ 107, 151 ਦੇ ਤਹਿਤ ਸਾਵਧਾਨੀ ਵਜੋਂ ਗ੍ਰਿਫਤਾਰ ਕੀਤਾ ਔਰ ਬਾਅਦ ਦੇ ਵਿੱਚ ਕਾਨੂੰਨ ਦੀਆਂ ਜਿਹੜੀਆਂ ਸੀ ਉਹ ਧੱਜੀਆਂ ਉਡਾ ਕੇ ਇਹਨਾਂ ਦੇ ਦੇਸ਼ ਧਰੋਹੀ ਦੇ ਜਿਹੜੇ ਮਾਮਲੇ ਸੀਗੇ ਉਹ ਦਰਜ ਕਰ ਦਿੱਤੇ। ਉਹਨਾਂ ਨੇ ਇਹਦੇ ਵਾਸਤੇ ਅਕਾਲੀ ਸਰਕਾਰ ਨੂੰ ਜ਼ਿੰਮੇਵਾਰ ਜਿਹੜਾ ਦੱਸਿਆ ਔਰ ਉਹਨਾਂ ਨੇ ਇਹ ਕਿਹਾ ਕਿ ਬਹੁਤ ਵੱਡਾ ਦੁਖਾਂਤ ਹੈ ਕਿ ਖੁਦ ਅਕਾਲੀ ਸਰਕਾਰ ਦੇਸ਼ ਦੇ ਵਿੱਚ ਫੈਡਰਲ ਢਾਂਚਾ ਲਾਗੂ ਕਰਨ ਲਈ ਮੋਰਚੇ ਲਾਉਂਦੀ ਆਈ ਹੈ ਤੇ ਹੁਣ ਇਹਨਾਂ ਦੀ ਮੰਗ ਕਰਨ ਵਾਲੇ ਜਿਹੜੇ ਨੇ ਪੰਜਾਬ ਵਾਸੀ, ਉਹਨਾਂ ਦੇ ਵਿਰੁੱਧ ਗੰਭੀਰ ਦੋਸ਼ ਲਾ ਕੇ ਜਿਹੜਾ ਜੀ ਉਹਨਾਂ ਦੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਜੀ ਉਹ ਡੱਕ ਦਿੱਤਾ। ਔਰ ਸਰਕਾਰ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਤਾਂ ਫੜਨ ਦੇ ਵਿੱਚ ਜਿਹੜੀ ਹੈ ਜੀ ਉਹ ਫੇਲ ਰਹੀ ਹੈ, ਜਦੋਂ ਕਿ ਬੇਅਦਬੀ ਦੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੇ ਖਿਲਾਫ ਜਿਹੜੇ ਆ ਜੀ ਕੇਸ ਦਰਜ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ। ਆਈ ਥਿੰਕ ਇਹ ਇਹਨਾਂ ਨੇ ਇੱਕ ਚੈਪਟਰ ਜਿਹੜਾ ਛੋਇਆ, ਇੱਕ ਚੈਪਟਰ ਜਿਹੜਾ ਥੋੜਾ ਜਿਹਾ ਰਹਿ ਗਿਆ ਇਹਦੇ ਵਿੱਚ ਕਿ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਹੋਏ ਨੇ, ਜਿਨ੍ਹਾਂ ਵੱਖ-ਵੱਖ ਧਰਨਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਗ੍ਰਿਫਤਾਰ ਕੀਤੇ ਸੀਗੇ, ਉਹਨਾਂ ਦੀ ਪਿੱਠ ਦੇ ਉੱਤੇ ਅਜੇ ਕੋਈ ਨਹੀਂ ਖੜਾ ਹੋਇਆ ਜੀ ਆ ਕੇ। ਉਹਨਾਂ ਦੀ ਪਿੱਠ ਦੇ ਉੱਤੇ ਵੀ ਜਿਹੜੀਆਂ ਮਨੁੱਖੀ ਅਧਿਕਾਰਾਂ ਵਾਲੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇਹ ਲਿਸਟਾਂ ਲੈ ਕੇ ਆਪੋ ਆਪਣੇ ਏਰੀਏ ਦੇ ਵਿੱਚੋਂ ਇਹਨਾਂ ਦੀ ਮਦਦ ਜਿਹੜੀ ਹੈ ਜੀ ਕਾਨੂੰਨਨ ਤੌਰ ਦੇ ਉੱਤੇ ਜ਼ਰੂਰ ਕਰਨੀ ਚਾਹੀਦੀ ਹੈ, ਤਾਂ ਕਿਉਂਕਿ ਉਹਨਾਂ ਦੇ ਉੱਤੇ ਜਿਹੜੇ ਕੇਸ ਨੇ ਉਹਨਾਂ ਨੂੰ ਜ਼ਮਾਨਤਾਂ ਮਿਲ ਸਕਦੀਆਂ ਨੇ।
ਕੁਝ ਹੋ ਸਕਦੇ ਨੇ ਜਿਹੜੇ ਜ਼ਮਾਨਤਾਂ ਕਰਵਾਉਣ ਦੀ ਸਥਿਤੀ ਦੇ ਵਿੱਚ ਨਾ ਹੋਣ, ਪੈਸੇ ਧੇਲੇ ਪੱਖੋਂ ਜਾਂ ਉਂਝ ਉਹਨਾਂ ਨੂੰ ਕਾਨੂੰਨੀ ਜਿਹੜੀ ਸਲਾਹ ਨਾ ਮਿਲਦੀ ਹੋਵੇ, ਉਹਨਾਂ ਨੂੰ ਵੀ ਕਾਨੂੰਨੀ ਸਲਾਹ ਜਿਹੜੀ ਹੈ ਜੀ ਮਦਦ ਦੇਣੀ ਜ਼ਰੂਰ ਬਣਦੀ ਹੈ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਹੀ ਆ, ਅਕਾਲੀ ਲੀਡਰਾਂ ਨੂੰ ਪਿੰਡਾਂ ਵਿੱਚੋਂ ਭਜਾਉਣ ਵਾਲੇ ਜਿਹੜੇ ਜੰਗ ਜਨਰੇਸ਼ਨ ਸੀ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਗਿਆ। ਜ਼ਰੂਰੀ ਆ ਉਹਨਾਂ ਦਾ ਵੀ ਖਿਆਲ ਕੀਤਾ ਜਾਵੇ। ਅੱਗੇ ਆਪਾਂ ਪੰਜਾਬ ਦੇ ਸਿਹਤ ਵਿਭਾਗ ਦੀ ਗੱਲ ਕਰਦੇ ਹਾਂ। ਪੰਜਾਬ ਦਾ ਸਿਹਤ ਵਿਭਾਗ ਬਿਮਾਰ ਤਾਂ ਹਮੇਸ਼ਾ ਹੀ ਰਹਿੰਦਾ ਜੀ। ਕਿਤੇ ਲੱਗਦਾ ਹੁੰਦਾ ਕਿ ਸਾਹ ਸੱਤ ਮਾੜਾ ਮੋਟਾ ਹੈਗਾ, ਫਿਰ ਉੱਦਾਂ ਦੀ ਕੋਈ ਜਿਹੜੀ ਹੈ ਜੀ ਉਹ ਗੱਲ ਆ ਜਾਂਦੀ ਹੈ ਸਾਹਮਣੇ ਕਿ ਕੁਝ ਵੀ ਜਿਹੜਾ ਜੀ ਉਹ ਪੱਲੇ ਨਹੀਂ ਹੈਗਾ। ਤੇ ਸਰਕਾਰੀ ਹਸਪਤਾਲਾਂ ਦੀ ਗਿਣਤੀ ਜਿਹੜੀ ਹੈ ਜੀ ਉਹਦੇ ਰਿਕਾਰਡ ਦੇ ਵਿੱਚ ਹੀ ਗੜਬੜ ਹੈ। ਵਿਭਾਗ ਦਾ ਜਿਹੜਾ ਰਿਕਾਰਡ ਉਹ ਇਹ ਕਹਿੰਦਾ ਕਿ ਤਹਿਸੀਲ ਦੇ ਵਿੱਚ ਸਬ ਡਿਵੀਜ਼ਨਲ ਹਸਪੀਟਲ ਖੋਲ੍ਹੇ ਗਏ ਨੇ, ਪਰ ਅਸਲ ਦੇ ਵਿੱਚ 19 ਤਹਿਸੀਲਾਂ ਦੇ ਵਿੱਚ ਹੀ ਇਹ ਖੋਲ੍ਹੇ ਗਏ ਨੇ। ਰਿਕਾਰਡ ਇਹ ਦੱਸਦਾ ਜੀ ਕਿ ਸਾਰਿਆਂ ਦੇ ਵਿੱਚ ਹੀ ਖੋਲ੍ਹ ਦਿੱਤੇ ਗਏ ਨੇ। ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਦੇ ਵਾਸਤੇ ਜਿਹੜੇ ਦਰਜਨ ਜ਼ਿਲ੍ਹੇ ਨੇ ਉਹਨਾਂ ਦੇ ਲੋਕਾਂ ਨੂੰ 40 ਕਿਲੋਮੀਟਰ ਤੱਕ ਸਫ਼ਰ ਜਿਹੜਾ ਜੀ ਉਹ ਕਰਨਾ ਪੈਂਦਾ। ਮੁਕਤਸਰ ਜ਼ਿਲ੍ਹੇ ਦੀਆਂ 2 ਤਹਿਸੀਲਾਂ ਜਿਹੜੇ ਜ਼ਿਲ੍ਹੇ ਦੇ ਨਾਲ ਸਿਹਤ ਮੰਤਰੀ ਸੰਬੰਧਿਤ ਹੈ, ਉਹਦੀ ਇੱਕ ਤਹਿਸੀਲ ਤੇ ਲੋਕ ਸਰਕਾਰ ਦੇ ਅਲਗਰਜ਼ੀ ਦਾ ਖਮਿਆਜ਼ਾ ਜਿਹੜੇ ਜੀ ਉਹ ਭੁਗਤ ਰਹੇ ਨੇ। 19 ਤਹਿਸੀਲਾਂ ਦੇ 75 ਲੱਖ ਤੋਂ ਵੱਧ ਲੋਕਾਂ ਨੂੰ ਸਰਕਾਰੀ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ। ਜਿਹੜੀਆਂ ਤਹਿਸੀਲਾਂ ਦੇ ਵਿੱਚ ਹਸਪੀਟਲ ਚੱਲ ਰਹੇ ਨੇ ਉਹਦੇ ਵਿੱਚੋਂ ਜ਼ਿਆਦਾਤਰ ਦੇ ਵਿੱਚ ਡਾਕਟਰਾਂ ਦੀ ਕਮੀ ਹੈ। ਸਿਹਤ ਵਿਭਾਗ ਦੇ ਨਿਯਮ ਇਹ ਕਹਿੰਦੇ ਨੇ ਕਿ ਸਬ ਡਿਵੀਜ਼ਨਲ ਹਸਪਤਾਲਾਂ ਦੇ ਵਿੱਚ 24 ਘੰਟੇ ਜਿਹੜੀਆਂ ਸੇਵਾਵਾਂ ਦੇਣੀਆਂ ਜ਼ਰੂਰੀ ਨੇ, ਪਰ ਵੱਡੀ ਗਿਣਤੀ ਹਸਪਤਾਲਾਂ ਦੇ ਵਿੱਚ ਰਾਤ ਵੇਲੇ ਜਿਹੜੇ ਉਹ ਡਾਕਟਰ ਮਿਲਦੇ ਹੀ ਨਹੀਂ। ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਵਿੱਚ ਸਬ ਡਿਵੀਜ਼ਨਲ ਹਸਪੀਟਲ ਨਹੀਂ ਖੋਲ੍ਹਿਆ ਗਿਆ। ਕਪੂਰਥਲੇ ਦੀ ਸਬ ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬੰਗਾ, ਰੋਪੜ ਦੀ ਚਮਕੌਰ ਸਾਹਿਬ, ਨੰਗਲ ਜ਼ਿਲ੍ਹਾ ਲੁਧਿਆਣਾ ਦੀ ਪਾਇਲ, ਰਾਏਕੋਟ ਦੇ ਵਿੱਚ ਹਸਪੀਟਲ ਹੈ ਨੀਗਾ, ਫਿਰੋਜ਼ਪੁਰ ਦੀ ਗੁਰੂ ਹਰਸਹਾਏ, ਫਰੀਦਕੋਟ ਦੀ ਜੈਤੋ, ਮੁਕਤਸਰ ਦੀ ਮਲੋਟ, ਗਿੱਦੜਬਾਹਾ, ਮੋਗਾ ਦੀ ਧਰਮਕੋਟ, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ, ਬਠਿੰਡਾ ਦੀ ਮੌੜ ਮੰਡੀ, ਜਿੰਨੇ ਮਰਜ਼ੀ ਕਹਿੰਦੇ ਸੀ, ਇੱਥੇ ਕਿਤੇ ਕੋਈ ਜਿਹੜੇ ਜੀ ਸਬ ਡਿਵੀਜ਼ਨਲ ਹਸਪੀਟਲ ਜਿਹੜੇ ਉਹ ਨਹੀਂ ਖੋਲ੍ਹੇ ਗਏ। ਸਿਹਤ ਵਿਭਾਗ ਦਾ ਰਿਕਾਰਡ ਕਹਿੰਦਾ ਹੈ ਕਿ ਹਰ ਤਹਿਸੀਲ ਦੇ ਵਿੱਚ ਹਸਪਤਾਲ ਜਿਹੜਾ ਉਹ ਖੋਲ੍ਹਿਆ ਗਿਆ। ਇਹ ਕਿੱਥੇ ਖੋਲ੍ਹਿਆ ਗਿਆ? ਲੱਗਦਾ ਜੀ ਇਹ ਵੀ ਢਿੱਡਾਂ ਦੇ ਵਿੱਚ ਵੜ ਗਿਆ ਉਹਨਾਂ ਦੇ, ਜਿਹੜੇ ਰੱਜਦੇ ਹੀ ਨਹੀਂਗੇ ਜੀ। ਇੰਨਾ ਕੁਝ ਖਾ ਕੇ ਕਿਤੇ ਨਾ ਕਿਤੇ ਇਹ ਖੋਲ ਦਿੱਤੇ ਗਏ ਨੇ। ਇਹ ਵੀ ਹੋ ਸਕਦਾ ਕਿ ਰਿਕਾਰਡ ਇਹ ਵੀ ਦੱਸੇ ਕਿ ਮੁੜ ਕੇ ਰਿਪੇਅਰ ਦੇ ਵਾਸਤੇ ਵੀ ਪੈਸੇ ਇਹਨਾਂ ਦੇ ਲਾਏ ਗਏ ਨੇ। ਜੀ ਜੀ ਬਿਲਕੁਲ, ਜਦੋਂ ਕੋਈ ਦੇਖੂਗਾ ਤਾਂ ਕਈ ਵਾਰ ਛੱਤਾਂ ਬਦਲੀਆਂ ਗਈਆਂ ਹੋਣੀਆਂ ਇਹਨਾਂ ਦੀਆਂ। ਅਤੇ ਅੱਗੇ ਆਪਾਂ ਅਖੀਰਲਾ ਸਵਾਲ ਕਰਦੇ ਹਾਂ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਵਾਦ ਉਰਦੂ ਦੇ ਵਿੱਚ ਹੋ ਗਿਆ ਸੀ, ਪਰ ਉਸ ਨੂੰ ਛਾਪਣ ਤੋਂ ਪਿੱਛੋਂ ਹਟੀ ਸ਼੍ਰੋਮਣੀ ਕਮੇਟੀ। ਜੀ ਇਹ ਆਲ ਇੰਡੀਆ ਰੇਡੀਓ ਦੇ ਰਿਟਾਇਰਡ ਡਾਇਰੈਕਟਰ ਨੇ ਰਤਨ ਸਿੰਘ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਉਰਦੂ ਦੇ ਵਿੱਚ ਇਹ ਅਨੁਵਾਦ ਕੀਤਾ ਹੈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਛਪਾਉਣ ਦੇ ਵਾਸਤੇ ਤਿਆਰ ਨਹੀਂ ਹੈ। ਪੰਜਾਬ ਦੀਆਂ 10 ਤੇ ਉਰਦੂ ਦੀਆਂ 33 ਕਿਤਾਬਾਂ ਜਿਹੜੇ ਲਿਖਣ ਵਾਲੇ 88 ਸਾਲਾਂ ਦੇ ਰਤਨ ਸਿੰਘ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਉਰਦੂ ਦੇ ਵਿੱਚ ਅਨੁਵਾਦ ਪੂਰਾ ਕਰ ਲਿਆ, ਪਰ ਸ਼ਾਇਦ ਉਹਨਾਂ ਦੀਆਂ ਅੱਖਾਂ ਜਿਹੜੀਆਂ ਜੀ ਇਹਨੂੰ ਛਪਿਆ ਹੋਇਆ ਨਾ ਦੇਖ ਸਕਣ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਤਾਂ ਬਿਲਕੁਲ ਜਵਾਬ ਦੇ ਦਿੱਤਾ। ਉਹ ਇਹ ਕਹਿੰਦੇ ਨੇ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਰਦੂ ਦੀ ਕਾਨਫਰੰਸ 'ਚ ਉਹਨਾਂ ਨੇ ਜਿਹੜਾ ਜੀ ਇਹ ਗੱਲ ਜਿਹੜੀ ਆਖੀ ਸੀਗੀ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਕਰ ਰਹੇ ਸੀਗੇ ਤਾਂ ਉਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਗੱਲ ਹੋਈ ਸੀ, ਪਰ ਗੱਲ ਅੱਧ ਵਿਚਾਲੇ ਰਹਿ ਗਈ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਨੂੰ ਛਾਪਣ ਲਈ ਉਰਦੂ ਅਕਾਦਮੀ ਨੇ ਹਾਮੀ ਭਰੀ ਸੀਗੀ, ਜਿਹਦੇ ਲਈ ਸ਼੍ਰੋਮਣੀ ਕਮੇਟੀ ਤੋਂ ਜਿਹੜਾ ਦੀ ਨੋ ਆਬਜੈਕਸ਼ਨ ਸਰਟੀਫਿਕੇਟ ਦਾ ਲੈਟਰ ਵੀ ਮਿਲ ਗਿਆ ਸੀਗਾ। ਪਰ ਅਧਿਕਾਰੀ ਜਿਹੜੇ ਨੇ ਉਹ ਬਦਲ ਜਾਣ ਕਰਕੇ ਉਹਨਾਂ ਨੇ ਧਾਰਮਿਕ ਗ੍ਰੰਥ ਹੋਣ ਦਾ ਬਹਾਨਾ ਲਾ ਕੇ ਛਾਪਣ ਤੋਂ ਨਾ ਕਰਤੀ ਹੈ। ਉਸ ਤੋਂ ਬਾਅਦ ਰਤਨ ਸਿੰਘ ਨੇ ਮੁੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਬਾਂਹ ਨਹੀਂ ਫੜਾਈ। ਉਹ ਇਹ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੂਰੀ ਤਰ੍ਹਾਂ ਸਮਝਣ ਦੇ ਵਿੱਚ ਉਰਦੂ, ਫਾਰਸੀ, ਅਰਬੀ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਸ਼੍ਰੋਮਣੀ ਸਾਹਿਤਕਾਰ, ਅੰਤਰਰਾਸ਼ਟਰੀ ਉਰਦੂ ਅਵਾਰਡ, ਸਾਹਿਤ ਅਕਾਦਮੀ ਅਵਾਰਡ, ਇੰਨੇ ਜਿਹੜੇ ਅਵਾਰਡ ਹਾਸਲ ਕਰ ਚੁੱਕੇ ਜਿਹੜੇ ਰਤਨ ਸਿੰਘ ਨੇ ਜੀ, ਉਹ ਇਸ ਗੱਲ ਤੋਂ ਨਿਰਾਸ਼ ਨੇ ਕਿ ਉਹਨਾਂ ਨੇ ਤਰਜਮਾ ਕਰ ਦਿੱਤਾ, ਪਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਇਹਨੂੰ ਛਾਪਣ ਤੋਂ ਭੱਜ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਹੋਰੀ ਕਹਿੰਦੇ ਨੇ ਕਿ ਉਹਨਾਂ ਦਾ ਚਿੱਠੀ ਪੱਤਰ ਚੱਲਦਾ ਰਿਹਾ, ਪਰ ਸਾਡੇ ਕੋਲੇ ਉਰਦੂ ਦਾ ਕੋਈ ਵਿਦਵਾਨ ਹੈ ਨਹੀਂ ਗਾ, ਜਿਹਦੇ ਕਰਕੇ ਸਾਨੂੰ ਛਾਪਣ ਦੇ ਵਿੱਚ ਦਿੱਕਤ ਜਿਹੜੀ ਹੈ ਜੀ ਉਹ ਆ ਰਹੀ ਹੈ। ਉਹ ਕਹਿੰਦੇ ਕਿ ਜੇ ਕੋਈ ਗਲਤੀ ਹੋ ਗਈ ਤਾਂ ਫਿਰ ਸਾਡੇ ਸਿਰ ਜਿਹੜੀ ਹੈ ਜੀ ਇਹ ਪਊਗੀ। ਆਈ ਥਿੰਕ ਜਿਹੜਾ ਅਰਬਾਂ ਰੁਪਈਏ ਦਾ ਬਜਟ ਹੈ ਜੀ ਉਹ ਇੱਕ ਉਰਦੂ ਦਾ ਵਿਦਵਾਨ ਜਿਹੜਾ ਕਿ ਜਿਹਨੂੰ ਕਿ ਪੇ ਦਿੱਤੀ ਜਾ ਸਕੇ ਉਹ ਨਹੀਂ ਰੱਖ ਸਕੀ, ਜਦੋਂ ਕਿ ਲੱਖਾਂ ਰੁਪਏ ਦੇ ਉੱਤੇ ਇੱਕ ਸੈਕਟਰੀ ਜਿਹੜਾ ਜੀ ਉਹ ਜ਼ਰੂਰ ਰੱਖ ਲਿਆ ਜੀ, ਜਿਹਦੀ ਜ਼ਰੂਰਤ ਵੀ ਨਹੀਂ ਸੀ। ਬਿਲਕੁਲ ਜੀ, ਇਹ ਤਾਂ ਇੱਕ ਬਹਾਨੇਬਾਜ਼ੀਆਂ ਹੈਗੀਆਂ, ਕਿਉਂਕਿ ਕੋਈ ਚੰਗਾ ਕੰਮ ਨਾ ਹੋ ਜਾਵੇ
ਇਹ ਜਦੋਂ ਜੇ ਤਾਂ ਇਹ ਲਿਖ ਕੇ ਉਹਨਾਂ ਦਾ ਨਾਂ ਨੂੰ ਲਿਖ ਦਿੰਦੇ ਤਾਂ ਸ਼ਾਇਦ ਹੋ ਵੀ ਜਾਂਦੀ ਇਸੇ ਤਰ੍ਹਾਂ। ਤੇ ਅਖੀਰ ਵਿੱਚ ਅੱਜ ਨਵਾਂ ਕਿ ਦੌਰਾ ਮੋਦੀ ਦਾ ਲੰਡਨ ਦਾ ਖਤਮ ਹੋਇਆ, ਗਿਆ ਚਰਚਿਆਂ ਲਈ ਮੁੱਦਾ ਛੋੜ ਮੀਆਂ। ਦੌਰਾ ਮੋਦੀ ਦਾ ਲੰਡਨ ਦਾ ਖਤਮ ਹੋਇਆ, ਗਿਆ ਚਰਚਿਆਂ ਲਈ ਮੁੱਦਾ ਛੋੜ ਮੀਆਂ। ਸੁਣਿਆ ਕਈਆਂ ਨੇ ਉਸ ਨੂੰ ਮਜ਼ੇ ਲੈ ਕੇ, ਕਈਆਂ ਆਖਿਆ ਸਾਨੂੰ ਨਾ ਲੋੜ ਮੀਆਂ। ਕਿਹਾ ਕਈਆਂ ਕਿ ਲੀਡਰ ਕਮਾਲ ਦਾ ਹੀ, ਭਾਸ਼ਣ ਵਿੱਚ ਨਹੀਂ ਵਿੰਗ ਨਾ ਮੋੜ ਮੀਆਂ। ਕਿਹਾ ਦੂਜਿਆਂ ਵਾਅਦੇ ਕਰੀ ਜਾਵੇ, ਵਾਅਦਾ ਇੱਕ ਨਹੀਂ ਚਾੜਦਾ ਤੋੜ ਮੀਆਂ। ਕੀਤਾ ਕਈਆਂ ਸਵਾਗਤ ਸੀ ਟਿੱਲ ਲਾ ਕੇ, ਮੋਦੀ ਮੋਦੀ ਦਾ ਰਾਗ ਸਨ ਗਾਉਣ ਵਾਲੇ। ਕੀਤਾ ਕਈਆਂ ਸਵਾਗਤ ਸੀ ਟਿੱਲ ਲਾ ਕੇ, ਮੋਦੀ ਮੋਦੀ ਦਾ ਰਾਗ ਸਨ ਗਾਉਣ ਵਾਲੇ। ਓਦਾਂ ਮੋਦੀ ਵਿਰੋਧੀ ਕੁਝ ਘੱਟ ਨਹੀਂ ਸੀ, ਝੰਡੇ ਮੋਦੀ ਲਈ ਕਾਲੇ ਲਹਿਰਾਉਣ ਵਾਲੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ ਸਰ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜਿਨ੍ਹਾਂ ਦੇ ਨਾਲ ਆਪਾਂ ਕਰ ਰਹੇ ਸੀ ਕੁਛ ਕੁ ਖਬਰਾਂ ਜੋ ਪੰਜਾਬ ਜਾਂ ਭਾਰਤ ਵਿੱਚ ਹੁੰਦੀਆਂ ਨੇ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।